ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ, ਖਬਰ ਤੇ ਨੇਚਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਬੰਨੂ ਜੀ। ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500। ਘਰਾਂ ਦੀ, ਕਾਰਾਂ ਦੀ, ਹੈਲਥ ਦੀ, ਲਾਈਫ ਦੀ, ਬਿਜ਼ਨਸ ਦੀ ਇੰਸ਼ੋਰੈਂਸ ਕਰਦੇ ਨੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬੈਦੀ, ਕਲੋਵਸ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਤਿੰਦ, ਰਮਿੰਦਰ ਬਸਰਾ ਬੇਕਰਸਫੀਲਡ, ਗਰਮੇਲ ਸਿੰਘ ਲਿੱਦੜ, ਜਸਵੰਤ ਸਿੰਘ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਪੰਜਾਬ ਦੀ ਗੱਲ ਕਰਦੇ ਹਾਂ। ਇੱਥੇ ਬਹੁਤ ਕੁਛ ਹੁਣ ਉੱਪਰ ਥੱਲੇ ਹੋ ਰਿਹਾ ਆ। ਕਹਿੰਦੇ ਚੰਨੀ ਦੇ ਨੇੜਲੇ ਰਿਸ਼ਤੇਦਾਰ ਦੇ ਘਰੋਂ 6 ਕਰੋੜ ਕੈਸ਼ ਬਰਾਮਦ ਹੋ ਗਿਆ। ਐਕਚੁਅਲੀ ਮਾਮਲਾ ਤਾਂ ਹੈਗਾ ਜੀ ਇਹ ਪੁਰਾਣਾ, ਪਰ ਇਹਦੇ ਉੱਤੇ ਕਾਰਵਾਈ ਨਹੀਂ ਕਦੇ ਵੀ ਕੀਤੀ ਗਈ। ਇਹ ਰੌਲਾ ਪਾਉਣ ਵਾਲੇ ਜਿਸ ਤਰੀਕੇ ਦੇ ਨਾਲ ਕਾਂਗਰਸ ਹਾਈ ਕਮਾਂਡ ਦੱਸਣ ਦੀ ਕੋਸ਼ਿਸ਼ ਕਰ ਰਹੀ ਆ ਕਿ ਜੀ ਇਹ ਜਾਣਬੁੱਝ ਕੇ ਦਲਿਤ ਗਰੀਬ ਮੁੱਖ ਮੰਤਰੀ ਦੇ ਹੋਣ ਕਰਕੇ ਉਹਨੂੰ ਟਾਰਗੇਟ ਕੀਤਾ ਗਿਆ, ਇਹ ਗੱਲ ਸਹੀ ਨਹੀਂ ਗੀ। 2018 ਦੇ ਵਿੱਚ 7 ਮਾਰਚ ਨੂੰ 26 ਲੋਕਾਂ ਦੇ ਖਿਲਾਫ ਮਾਈਨਿੰਗ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀਗਾ। ਉਦੋਂ ਬੇਸ਼ੱਕ FIR ਦੇ ਵਿੱਚ ਚੰਨੀ ਦੇ ਭਾਣਜੇ ਦਾ ਨਾਮ ਨਹੀਂ ਸੀਗਾ। ਇਹ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਦੇ ਉੱਤੋਂ ਵੇਖਿਆ ਸੀ, ਰੇਤਾ ਵਾਲਾ ਮਾਮਲਾ ਹੈ, ਉਹ ਮਾਮਲਾ ਹੈ। ਔਰ ਹੁਣ ED ਨੇ ਜਿਹੜਾ ਇਹਦੇ ਵਿੱਚ ਮੇਨ ਬੰਦਾ ਸੀਗਾ, ਜਦੋਂ ਉਹਨੂੰ ਪੁੱਛਗਿੱਛ ਕੀਤੀ ਤਾਂ ਉਹਨੇ ਇਹ ਕਿਹਾ ਵੀ ਅਸੀਂ ਤਾਂ ਮੋਹਰੇ ਆ ਛੋਟੇ। ਮੇਨ ਇਹਦੇ ਪਿੱਛੇ ਜਿਹੜਾ ਹੈਗਾ ਭੁਪਿੰਦਰ ਉਰਫ ਹਨੀ, ਜਿਹੜਾ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਭਾਣਜਾ। ਇਸ ਮਾਮਲੇ ਦੇ ਵਿੱਚ ED ਨੇ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੇ ਫਲੈਟ ਦੇ ਉੱਤੇ ਛਾਪੇਮਾਰੀ ਕੀਤੀ। ਸੈਕਟਰ 76 ਦੇ ਵਿੱਚ ਸਥਿਤ 15 ਜਿਹੜੇ ED ਦੇ ਕਰਮਚਾਰੀ ਸੀ, ਉਹਨਾਂ ਨੇ ਫਲੈਟ ਦੇ ਅੰਦਰ ਜਾ ਕੇ ਉਹਦੇ ਤੋਂ ਦੇਰ ਰਾਤ ਤੱਕ ਪੁੱਛਗਿੱਛ ਕੀਤੀ। ਉਹਦੇ ਇੱਕ ਸਾਥੀ ਨੂੰ ਹਿਰਾਸਤ ਦੇ ਵਿੱਚ ਲਿਆ। ED ਨੇ ਮੋਹਾਲੀ, ਲੁਧਿਆਣੇ ਦੇ ਵਿੱਚ 2, ਫਤਿਹਗੜ੍ਹ ਸਾਹਿਬ, ਨਵਾਂ ਸ਼ਹਿਰ, ਪਠਾਨਕੋਟ ਸਣੇ 12 ਥਾਵਾਂ ਦੇ ਉੱਤੇ ਛਾਪੇ ਮਾਰ ਕੇ 13 ਪ੍ਰਾਪਰਟੀਆਂ ਦੇ ਰਿਕਾਰਡ ਕਬਜ਼ੇ ਦੇ ਵਿੱਚ ਲਏ ਆ। ਚੰਨੀ ਦੇ ਭਾਣਜੇ ਤੇ ਉਹਦੇ ਸਹਿਯੋਗੀ ਸੰਦੀਪ ਕੁਮਾਰ ਦੇ ਘਰ ਤੋਂ 6 ਕਰੋੜ ਰੁਪਈਆ ਕੈਸ਼ ਮਿਲਿਆ। 4 ਕਰੋੜ ਰੁਪਈਆ ਭੁਪਿੰਦਰ ਹਨੀ ਦੇ ਘਰੋਂ ਤੇ 2 ਕਰੋੜ ਰੁਪਈਆ ਸੰਦੀਪ ਦੇ ਘਰ ਤੋਂ ਕੈਸ਼ ਮਿਲਿਆ। ਛਾਪੇਮਾਰੀ ਦੇ ਵਿੱਚ CM ਚੰਨੀ ਹੋਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਂਗਰਸੀ ਨੇਤਾਵਾਂ ਤੇ ਉਹਦੇ ਨਾਲ ਜੁੜੇ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਵਾਸਤੇ ਇਹਨਾਂ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਆ, ਪਰ ਅਸੀਂ ਡਰਨ ਵਾਲੇ ਨਹੀਂ। ਚੰਨੀ ਹੋਰਾਂ ਨੇ ਕਿਹਾ ਕਿ ਬੰਗਾਲ ਦੀਆਂ ਚੋਣਾਂ ਦੇ ਦੌਰਾਨ CM ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ਦੇ ਉੱਤੇ ਇਸੇ ਤਰੀਕੇ ਨਾਲ ਛਾਪੇ ਪਏ ਸੀ। ਵੈਸੇ ਅੱਜ ਤੱਕ ਮਮਤਾ ਬੈਨਰਜੀ ਦੇ ਕਿਸੇ ਰਿਸ਼ਤੇਦਾਰ ਦੇ ਉੱਤੇ ਰੇਤ ਦੇ ਨਜਾਇਜ਼ ਕਾਰੋਬਾਰ ਕਰਨ ਦਾ ਦੋਸ਼ ਤਾਂ ਨਹੀਂ ਲੱਗਿਆ। ਇਹ ਠੀਕ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਦਾ ਇਸਤੇਮਾਲ ਆਪਣੇ ਫਾਇਦੇ ਦੇ ਵਾਸਤੇ ਕੇਂਦਰ ਦੀ ਸਰਕਾਰ ਕਰਦੀ ਹੈ। ਪਰ ਜਿਹੜਾ ਮਾਮਲਾ ਕਾਂਗਰਸ ਦੀ ਸਰਕਾਰ ਨੇ 2018 ਦੇ ਵਿੱਚ ਦਰਜ ਕੀਤਾ, ਮਾਰਚ 18 ਦੇ ਵਿੱਚ, ਉਦੋਂ ਬਾਅਦ ਇਹਦੇ ਉੱਤੇ ਕਾਰਵਾਈ ਕਿਉਂ ਨਾ ਕੀਤੀ ਗਈ? ਪਿਛਲੇ ਦਿਨੀ ਜਦੋਂ ਜਿਹੜੇ ਕੁਝ RTI ਐਕਟਿਵਿਸਟ ਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਨੇ ਜਾ ਕੇ ਜਿਹੜੇ ਸਟਿੰਗ ਆਪਰੇਸ਼ਨ ਕੀਤੇ ਸੀਗੇ, ਉਹ ਇਹਨਾਂ ਖੱਡਾਂ ਦੇ ਹੀ ਸੀਗੇ। ਉਹ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦੀਆਂ ਖੱਡਾਂ ਦੇ ਉੱਤੇ ਹੀ ਸਟਿੰਗ ਆਪਰੇਸ਼ਨ ਕੀਤੇ ਗਏ ਸੀ। ਇਹ ਦਿਖਾਇਆ ਗਿਆ ਸੀਗਾ ਕਿ ਇਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਰੇਤਾ ਦਾ ਨਜਾਇਜ਼ ਕਾਰੋਬਾਰ ਚੱਲ ਰਿਹਾ। ਇਹਦੇ ਉੱਤੇ ਜਿਹੜੇ ਕਾਂਗਰਸ ਦੀ ਹਾਈ ਕਮਾਂਡ ਹੈ ਜਾਂ ਜਿਹੜੇ ਨੇਤਾ ਨੇ, ਉਹਨਾਂ ਨੇ ਇਹਨਾਂ ਜਿਹੜੇ ਛਾਪੇ ਵੱਜੇ ਆ ਉਹਨਾਂ ਦੀ ਨਿਖੇਧੀ ਕੀਤੀ ਆ, ਕਿਉਂਕਿ ਕਾਂਗਰਸ ਸਮਝਦੀ ਆ ਕਿ ਇਹਦੇ ਨਾਲ ਕਾਂਗਰਸ ਨੂੰ ਜਾਂ ਸਿੰਪਤੀ ਵੋਟ ਮਿਲ ਸਕਦੀ ਆ। ਰਾਹੁਲ ਗਾਂਧੀ ਹੋਰਾਂ ਨੇ ਇਹ ਕਿਹਾ ਕਿ ED ਭਾਜਪਾ ਦਾ ਪਸੰਦੀਦਾ ਹਥਿਆਰ ਹੈ। ਹਰੀਸ਼ ਚੌਧਰੀ ਨੇ ਇਹ ਕਿਹਾ ਕਿ ਫਲॉप ਰੈਲੀ ਤੋਂ ਬਾਅਦ ਭਾਜਪਾ ਪਰੇਸ਼ਾਨ ਹੈ। ਰਣਦੀਪ ਸੂਰਜੇਵਾਲਾ ਨੇ ਇਹ ਕਿਹਾ ਕਿ ਭਾਜਪਾ ਦਾ ਇਹ ਇਲੈਕਸ਼ਨ ਡਿਪਾਰਟਮੈਂਟ ਹੈ, ਇਸ ਕਰਕੇ ਇਹ ਛਾਪੇਮਾਰੀ ਜਿਹੜੀ ਉਹ ਕੀਤੀ ਗਈ ਆ। ਪਰ ਇਸ ਗੱਲ ਦਾ ਜਵਾਬ ਨਹੀਂ ਕਿਸੇ ਕੋਲੇ ਹੈਗਾ ਕਿ 18 ਦੇ ਵਿੱਚ
26 ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ। ਇਹਦੇ ਉੱਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਸੀ ਕੀਤੀ ਗਈ? ਜੀ, ਤੇ ਅੱਗੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ, ਭਗਵੰਤ ਮਾਨ ਦੇ ਨਾਮ ਦਾ ਐਲਾਨ ਹੋ ਗਿਆ ਸੀ ਐਮਐਲਏ ਤੇ ਉਸੇ ਦੇ ਨਾਲ ਵਿਰੋਧੀਆਂ ਨੇ ਹਮਲੇ ਕਰਤੇ। ਬਿਲਕੁਲ, ਇਹ ਐਲਾਨ ਆਮ ਆਦਮੀ ਪਾਰਟੀ ਨੇ ਕੱਲ ਵੱਡੇ ਢੋਲ ਢਮੱਕੇ ਦੇ ਨਾਲ ਮੁਹਾਲੀ ਦੇ ਵਿੱਚ ਕੀਤਾ। ਇੱਥੇ ਦਾ ਮੁਲਕ ਦਾ ਸ਼ਾਇਦ ਹੀ ਕੋਈ ਟੀਵੀ ਚੈਨਲ ਹੋਊਗਾ ਜਿਹਨੇ ਉੱਥੋਂ ਲਾਈਵ ਇਹਦੀ ਕਵਰੇਜ ਨਹੀਂ ਕੀਤੀ, ਕਿਉਂਕਿ ਇਹਨੂੰ ਇੱਕ ਵੱਡਾ ਈਵੈਂਟ ਬਣਾਇਆ ਆਮ ਆਦਮੀ ਪਾਰਟੀ ਨੇ। ਉਹ ਕਈ ਮੈਸੇਜ ਇਸ ਰੂਪ ਦੇ ਵਿੱਚ ਦੇਣਾ ਚਾਹੁੰਦੀ, ਕਿਉਂਕਿ ਇੱਕ ਤਾਂ ਰੈਲੀਆਂ ਵਗੈਰਾ ਦੇ ਉੱਤੇ ਪਾਬੰਦੀ ਲੱਗੀ ਹੋਈ ਆ, ਰੈਲੀਆਂ ਹੋ ਨਹੀਂ ਸਕਦੀਆਂ। ਹਾਲ ਦੇ ਵਿੱਚ 300 ਲੋਕਾਂ ਦਾ ਇਕੱਠ ਕੀਤਾ ਜਾ ਸਕਦਾ ਹੈ, ਇਦੋਂ ਵੱਧ ਇਕੱਠ ਨਹੀਂ ਕੀਤਾ ਜਾ ਸਕਦਾ। ਇੰਨਾ ਕੁ ਤਾਂ ਮੀਡੀਆ ਹੀ ਸੀਗਾ, ਔਰ ਬਹੁਤੇ ਲੋਕ ਨਹੀਂ ਉੱਥੇ ਸੱਦੇ ਗਏ, ਸਿਰਫ ਸੱਦਾ ਪੱਤਰ ਦੇ ਕੇ ਹੀ ਲੋਕ ਕੁਝ ਸੱਦੇ ਗਏ ਸੀਗੇ। ਇੱਥੇ ਇਹਦਾ ਐਲਾਨ ਕੀਤਾ ਗਿਆ ਭਗਵੰਤ ਮਾਨ ਹੋਰਾਂ ਦਾ ਜਦੋਂ, ਤਾਂ ਜਿਵੇਂ ਮੈਂ ਕਿਹਾ ਕਿ ਨੈਸ਼ਨਲ ਪੱਧਰ ਦੇ ਉੱਤੇ ਵੀ ਇਹ ਵੱਡੀ ਇੱਕ ਖਬਰ ਦੇ ਰੂਪ ਦੇ ਵਿੱਚ ਆਇਆ ਸਾਹਮਣੇ। ਇੱਥੇ ਜਿਹੜੇ ਸਮੀਕਰਨ ਨੇ ਵੋਟਾਂ ਦੇ, ਉਹਨਾਂ ਨੂੰ ਬਦਲਣ ਦੇ ਵਾਸਤੇ ਵੀ ਸ਼ਾਇਦ ਥੋੜਾ ਇਸ ਚੀਜ਼ ਨੂੰ ਜ਼ਿਆਦਾ ਉਭਾਰਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ, ਕਿਉਂਕਿ ਭਗਵੰਤ ਮਾਨ ਦਾ ਸਾਹਮਣੇ ਆਉਣਾ, ਉਹ ਜੱਟ ਸਿੱਖ ਚਿਹਰਾ ਹੈ, ਇਸ ਕਰਕੇ ਵੋਟਾਂ ਦੀ ਟੇਕ ਵੀ ਇਸ ਚੀਜ਼ ਦੇ ਉੱਤੇ ਰੱਖੀ ਹੋਈ ਆ। ਔਰ ਆਮ ਆਦਮੀ ਪਾਰਟੀ ਦੇ ਉੱਤੇ ਜਿਹੜਾ ਇਲਜ਼ਾਮ ਲੱਗਦਾ ਸੀਗਾ ਕਿ ਅਰਵਿੰਦ ਕੇਜਰੀਵਾਲ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਆ, ਉਹਨਾਂ ਨੇ ਉਹ ਸਾਰੀਆਂ ਜਿਹੜੀਆਂ ਕਿਆਸ ਅਰਾਈਆਂ ਸੀਗੀਆਂ ਉਹਨਾਂ ਨੂੰ ਲਾਂਭੇ ਕੀਤਾ। ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਨੇ, ਉਹਦੇ ਮੁਕਾਬਲੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਹੋਰ ਹੈ ਵੀ ਨਹੀਂ। ਜਿਹੜੇ ਵਿਰੋਧੀ ਧਿਰਾਂ 3-4 ਦਿਨ ਪਹਿਲਾਂ ਕਹਿੰਦੀਆਂ ਸੀਗੀਆਂ ਕਿ ਭਗਵੰਤ ਮਾਨ ਦੇ ਨਾਲ ਧੋਖਾ ਹੋਊਗਾ, ਅਰਵਿੰਦ ਕੇਜਰੀਵਾਲ ਇਹ ਜਿਹੜੀ ਉਹਨਾਂ ਨੇ ਫੋਨ ਨੰਬਰ ਦਿੱਤੇ ਨੇ ਇਹਦੇ ਵਿੱਚ ਆਪਣਾ ਚਿਹਰਾ ਸਾਹਮਣੇ ਲੈ ਆਉਣਗੇ, ਉਹ ਹੁਣ ਦੂਜੇ ਪਾਸੇ ਤੁਰ ਪਏ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਕਿ ਬੇਸ਼ੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਤਾ, ਪਰ ਉਹ ਇੱਕ ਡੰਮੀ ਚਿਹਰੇ ਦੇ ਵਜੋਂ ਵਿਚਰਨਗੇ ਤੇ ਅਸਲ ਤਾਕਤ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੇ ਵਿੱਚ ਰਹੂਗੀ। ਇਹ ਵੀ ਕਿਹਾ ਕਿ ਜਦੋਂ ਪਹਿਲਾ ਨਾਅਰਾ ਇਹ ਦਿੱਤਾ ਗਿਆ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ, ਹੁਣ ਜਿਹੜੀ ਪਾਰਟੀ ਆ ਕਿ ਉਹ ਆਪਣਾ ਨਾਅਰਾ ਇੱਕ ਮੌਕਾ ਭਗਵੰਤ ਮਾਨ ਨੂੰ ਕਰੂਗੀ ਤਾਂ ਸੂਬੇ ਭਰ ਦੇ ਵਿੱਚ ਬੋਰਡ ਲਾ ਦੇਣਗੇ। ਉਂਝ ਵੈਸੇ ਨਵਾਂ ਨਾਅਰਾ ਜਿਹੜਾ ਆਮ ਆਦਮੀ ਪਾਰਟੀ ਨੇ ਦਿੱਤਾ ਕਿ ਬਹੁਤ ਸਹਿ ਲਿਆ ਹੁਣ ਤੱਕ ਧੋਖਾ, ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੌਕਾ, ਇਹ ਉਹਨਾਂ ਨੇ ਨਾਅਰਾ ਦਿੱਤਾ। ਇਹਦੇ ਵਿੱਚ ਕੋਈ ਡਾਊਟ ਨਹੀਂ ਕਿ ਇਹਦੇ ਵਿੱਚ ਨਾਲ ਕੇਜਰੀਵਾਲ ਦਾ ਨਾਮ ਵੀ ਹੈ, ਕਿਉਂਕਿ ਉਹ ਨੈਸ਼ਨਲ ਕਨਵੀਨਰ ਹੈ। ਦੂਸਰਾ, ਜੇ ਜਿਹੜੀਆਂ ਸਮੀਕਰਨਾਂ ਦੀ ਗੱਲ ਕਰੀਏ ਵੋਟਾਂ ਦੀ, ਤਾਂ ਉਹਦੇ ਵਿੱਚ ਵੀ ਉਹ ਨਾਮ ਕਿਤੇ ਨਾ ਕਿਤੇ ਕੁਝ ਫਿੱਟ ਬਹਿੰਦਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਕਿ ਨਵਜੋਤ, ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲਾੜਾ ਤਾਂ ਮਿਲ ਗਿਆ, ਪਰ ਵਿਆਹ ਕਰਨਾ ਜਾਂ ਨਹੀਂ ਇਹ ਫੈਸਲਾ ਪੰਜਾਬ ਦੇ ਲੋਕ ਕਰਨਗੇ। ਇਹ ਵੀ ਕਿਹਾ ਕਿ ਦਿੱਲੀ ਅਜੇ ਬਹੁਤ ਦੂਰ ਹੈ। ਉਹਨਾਂ ਨੇ ਭਗਵੰਤ ਮਾਨ ਨੂੰ ਉਮੀਦਵਾਰ ਬਣਾਏ ਜਾਣ ਦੇ ਉੱਤੇ ਵਧਾਈ ਤਾਂ ਦਿੱਤੀ, ਔਰ ਇਹਦੇ ਸੰਬੰਧੀ ਕਾਂਗਰਸ ਹਾਈ ਕਮਾਂਡ ਦੇ ਨਜ਼ਰੀਏ ਦੀ ਗੱਲ ਕਰੀਏ ਤਾਂ ਉਹ ਜਦੋਂ ਇਹਦੀ ਗੱਲ ਕਰ ਰਹੇ ਸੀ ਤੇ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਮਾਯੂਸੀ ਤੇ ਨਿਰਾਸ਼ਾ ਬਿਲਕੁਲ ਕਲੀਅਰ ਦਿਸ ਰਹੀ ਸੀ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਹੁਣ ਕਾਂਗਰਸ ਵੀ ਜਿਹੜਾ ਚਿਹਰਾ ਉਹ ਮੁੱਖ ਮੰਤਰੀ ਦਾ ਦੇਊਗੀ ਕਿ ਨਹੀਂ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰੀ ਸਭ ਤੋਂ ਵੱਧ ਇਸ ਚੀਜ਼ ਨੂੰ ਪ੍ਰਮੋਟ ਕਰਦੇ ਸੀ ਕਿ ਅਰਵਿੰਦ ਕੇਜਰੀਵਾਲ ਦੱਸਣ ਕਿ ਬਰਾਤ ਦਾ ਲਾੜਾ ਕੌਣ ਹੈ। ਹੁਣ ਜਦੋਂ ਭਗਵੰਤ ਮਾਨ ਦਾ ਨਾਮ ਸਾਹਮਣੇ ਆ ਗਿਆ ਤੇ ਸਵਾਲ ਕਾਂਗਰਸ ਤੇ ਹੋ ਰਹੇ ਆ, ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਹੋ ਰਹੇ ਆ। ਉਹਨਾਂ ਨੇ ਇਹ ਗੱਲ ਕਹੀ ਕਿ ਕਾਂਗਰਸ ਹਾਈ ਕਮਾਂਡ ਬੜੀ ਸਿਆਣੀ ਆ ਤੇ ਜਿਹੜਾ ਵੀ ਫੈਸਲਾ ਕਰੂਗੀ ਲੋਕ ਹਿੱਤ ਦੇ ਵਿੱਚ ਹੋਊਗਾ। ਨਵਜੋਤ ਸਿੰਘ ਸਿੱਧੂ ਹੋਰੀ ਇਹ ਡਿਮਾਂਡ ਤਾਂ ਕਰ ਰਹੇ ਆ ਕਿ ਚਿਹਰਾ ਐਲਾਨਿਆ ਜਾਵੇ, ਪਰ ਹਾਈ ਕਮਾਂਡ ਨਹੀਂ ਐਲਾਨ ਰਹੀ। ਹਾਂ, 2 ਦਿਨ ਪਹਿਲਾਂ ਜਿਹੜੀ ਇੱਕ ਵੀਡੀਓ ਜਾਰੀ ਹੋਈ ਆ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਚਿਹਰੇ ਦੇ ਵਜੋਂ ਪ੍ਰੋਜੈਕਟ ਕੀਤਾ ਜਾ ਰਿਹਾ, ਉਹਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਲਫ਼ਜ਼ਾਂ ਦੇ ਵਿੱਚ ਨਿਰਾਸ਼ਾ ਲਿਆਂਦੀ ਹੈ। ਜੀ ਜੀ, ਉੱਥੋਂ ਵੀ ਉਸ ਦਾ ਨਾਮ ਅਨਾਉਂਸ ਨਹੀਂ ਨਾ ਕੀਤਾ ਜਾ ਰਿਹਾ। ਅੱਗੇ ਗੱਲ ਕਰਦੇ ਹਾਂ ਚੋਣ ਕਮਿਸ਼ਨ ਦੀ। ਉਸਨੇ ਬਦਲੀਆਂ ਕਰਕੇ ਆਪਣਾ ਸਖਤ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੇਖੋ, ਇਹ ਪਹਿਲਾ ਉਲਟ ਫੇਰ ਆ, ਕਿਉਂਕਿ ਜਿਸ ਦਿਨ ਇੱਥੇ ਕੋਡ ਆਫ ਕੰਡਕਟ ਲੱਗਣਾ ਸੀ ਉਸ ਦਿਨ ਦੁਪਹਿਰ ਤੱਕ
ਪੰਜਾਬ ਦੀ ਚੰਨੀ ਸਰਕਾਰ ਬਦਲੀਆਂ ਦੇ ਵਿੱਚ ਲੱਗੀ ਰਹੀ। ਹਾਲਾਂਕਿ ਉਹਨਾਂ ਬਦਲੀਆਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਵੀ ਹੋਈਆਂ ਜਿਹਦੇ ਉੱਤੇ ਇਹ ਲਾਇਆ ਗਿਆ ਕਿ ਇਹ ਨਕਲੀ ਦਖਸ਼ਤ ਕਰਕੇ ਬਦਲੀਆਂ ਕਰ ਲਈਆਂ ਗਈਆਂ। ਅਸਲ ਦੇ ਵਿੱਚ ਸਰਕਾਰ ਨੇ ਆਪਣੇ ਪੱਖੀ ਅਫਸਰ ਜਿਹੜੇ ਸੀਗੇ ਉਹ ਥਾਂ ਥਾਂ ਦੇ ਉੱਤੇ ਤਾਇਨਾਤ ਕੀਤੇ। ਨਾ ਸਿਰਫ ਆਈਜੀ, ਏਆਈਜੀ ਜਾਂ ਐਸਐਸਪੀ, ਬਲਕਿ ਡੀਐਸਪੀ, ਇੰਸਪੈਕਟਰ ਪੱਧਰ ਦੇ ਲੋਕ ਵੀ ਆਪੋ ਆਪਣੀਆਂ ਸੀਟਾਂ ਦੇ ਉੱਤੇ ਉਹਨਾਂ ਨੇ ਤਾਇਨਾਤ ਕੀਤੇ ਤਾਂ ਕਿ ਵੋਟਾਂ ਦੇ ਵਿੱਚ ਉਹਨਾਂ ਤੋਂ ਲਾਹਾ ਲਿਆ ਜਾ ਸਕੇ। ਇਹ ਅਕਸਰ ਸਿਆਸੀ ਧਿਰਾਂ ਕਰਦੀਆਂ ਨੇ। ਜਿਹੜੀ ਧਿਰ ਸੱਤਾ ਦੇ ਵਿੱਚ ਹੁੰਦੀ ਆ ਉਹ ਕੁਝ ਜ਼ਿਆਦਾ ਧੱਕਾ ਇਸ ਮਾਮਲੇ ਦੇ ਉੱਤੇ ਕਰਦੀ ਆ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਨਾਮ ਦੇ ਹੇਠ ਤਾਂ ਜਿਹੜੀਆਂ ਬਦਲੀਆਂ ਸੀਗੀਆਂ, ਹੈਰਾਨਗੀ ਵਾਲੀ ਗੱਲ ਇਹ ਸੀ ਕਿ ਇੰਸਪੈਕਟਰ ਪੱਧਰ ਤੱਕ ਦੀਆਂ ਬਦਲੀਆਂ ਦੇ ਹੇਠ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਨਾਮ ਹੁੰਦਾ ਸੀ, ਜਦੋਂ ਕਿ ਗ੍ਰਹਿ ਮੰਤਰੀ ਖੁਦ ਕਦੇ ਬਦਲੀਆਂ ਨਹੀਂ ਕਰਦਾ। ਬਦਲੀਆਂ ਪੁਲਿਸ ਦੇ ਆਲਾ ਅਫਸਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ। ਇਹ ਸਿਆਸੀ ਲਾਹਾ ਲੈਣ ਦੇ ਵਾਸਤੇ ਹੀ ਬਦਲੀਆਂ ਕੀਤੀਆਂ ਜਾ ਰਹੀਆਂ ਸੀ, ਜਾਂ ਸਿਆਸੀ ਲਾਹਾ ਕਹਿ ਲਓ। ਸੈਕੰਡ ਇਹਦਾ ਜਿਹੜਾ ਪਰਪਸ ਸੀਗਾ ਉਹ ਇਹ ਵੀ ਸੀਗਾ ਕਿ ਆਪੋ ਆਪਣੇ ਲੋਕ ਜਿਹੜੇ ਉਹ ਲਾਏ ਜਾ ਸਕਣ ਵੱਖ-ਵੱਖ ਥਾਵਾਂ ਦੇ ਉੱਤੇ। ਹੁਣ ਜਿਹੜਾ ਚੋਣ ਕਮਿਸ਼ਨ ਦਾ ਡੰਡਾ ਉਹ ਦਿਸਣਾ ਸ਼ੁਰੂ ਹੋ ਗਿਆ। 3 ਰੇਂਜ ਦੇ ਆਈਜੀ ਤੇ ਡੀਆਈਜੀ, 8 ਐਸਐਸਪੀ, 2 ਡਿਪਟੀ ਕਮਿਸ਼ਨਰ ਤੇ 19 ਡੀਐਸਪੀ ਬਦਲੇ ਗਏ ਆ। ਪੀਪੀਐਸ ਅਫਸਰਾਂ ਦੀ ਜਗ੍ਹਾ ਦੇ ਉੱਤੇ ਆਈਪੀਐਸ ਅਫਸਰ ਤਾਇਨਾਤ ਕੀਤੇ ਗਏ। ਇਹ ਬਹੁਤ ਅਹਿਮ ਹੈ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਪੀਪੀਐਸ ਅਫਸਰਾਂ ਦੇ ਉੱਤੇ ਜ਼ਿਆਦਾ ਭਰੋਸਾ ਕਰਦੀਆਂ ਨੇ। ਆਈਪੀਐਸ ਅਫਸਰ ਸਿਆਸਤਦਾਨਾਂ ਦੀ ਅਕਸਰ ਘੱਟ ਸੁਣਦੇ ਆ, ਜਿਹਦੇ ਕਰਕੇ ਆਈਪੀਐਸ ਅਫਸਰਾਂ ਨੂੰ ਖੁੱਡੇ ਲਾਈਨ ਲਾ ਕੇ ਰੱਖਿਆ ਜਾਂਦਾ ਸਰਕਾਰਾਂ ਦੇ ਵੱਲੋਂ। ਚੋਣ ਕਮਿਸ਼ਨ ਨੇ ਜਿਹੜੇ ਜਲੰਧਰ ਰੇਂਜ ਦੇ ਆਈਜੀ ਨੂੰ ਬਦਲਿਆ, ਪਟਿਆਲਾ ਰੇਂਜ ਦੇ ਆਈਜੀ ਨੂੰ ਬਦਲਿਆ, ਫਰੀਦਕੋਟ ਰੇਂਜ ਦੇ ਆਈਜੀ ਨੂੰ ਬਦਲ ਦਿੱਤਾ, ਜਲੰਧਰ ਰੇਂਜ ਦਾ ਆਈਜੀ ਬਦਲਿਆ ਗਿਆ, ਬਠਿੰਡਾ ਰੇਂਜ ਦਾ ਆਈਜੀ ਬਦਲ ਦਿੱਤਾ ਗਿਆ। ਔਰ ਇਹਦੇ ਨਾਲ ਨਾਲ ਜਿਹੜੇ ਐਸਐਸਪੀ ਨੇ ਉਹ ਵੀ ਅਹਿਮ ਥਾਵਾਂ ਤੋਂ ਬਦਲੇ ਗਏ। ਇੱਥੇ ਜਿਹੜੇ ਪੰਚਾਇਤ ਮੰਤਰੀ ਆ, ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਦਾ ਕਰੀਬੀ ਰਿਸ਼ਤੇਦਾਰ ਹੈ ਨਵਜੋਤ ਸਿੰਘ ਮਾਲ, ਉਹਨੂੰ ਇੱਥੇ ਮੋਹਾਲੀ ਦਾ ਐਸਐਸਪੀ ਉਹਨਾਂ ਨੇ ਲਵਾ ਲਿਆ ਸੀਗਾ ਲਿਆ ਕੇ, ਤੇ ਉਹਦੀ ਜਗ੍ਹਾ ਦੇ ਉੱਤੇ ਉਹਨੂੰ ਬਦਲ ਦਿੱਤਾ ਗਿਆ। ਉੱਥੋਂ ਜਿਹੜਾ ਧਰਮਨ ਐਚ ਨਿੰਬਲੇ ਸੀ ਉਹਨੂੰ ਹੁਸ਼ਿਆਰਪੁਰ ਲਾਇਆ ਗਿਆ। ਇਹ ਆਈਪੀਐਸ ਆਫੀਸਰ ਨੇ। ਪਾਟਲ ਕੇਤਲ ਬਾਲੀਰਾਮ ਨੂੰ ਲੁਧਿਆਣਾ ਦਿਹਾਤੀ, ਦੀਪਕ ਹਿਲਰੀ ਨੂੰ ਅੰਮ੍ਰਿਤਸਰ ਦਿਹਾਤੀ ਲਾਇਆ ਗਿਆ। ਮੇਨ ਜਿਹੜਾ ਇਹਦੇ ਵਿੱਚ ਆ ਉਹ ਇਹ ਆ, ਇੱਕ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਸ਼ੁਰੂਆਤ ਕੀਤੀ ਆ ਚੋਣ ਕਮਿਸ਼ਨ ਨੇ। ਆਉਂਦੇ ਦਿਨਾਂ ਦੇ ਦੌਰਾਨ ਚੋਣ ਕਮਿਸ਼ਨ ਇਹਨਾਂ ਅਫਸਰਾਂ ਦੀਆਂ ਹੋਰ ਵੱਡੇ ਪੱਧਰ ਦੇ ਉੱਤੇ ਬਦਲੀਆਂ ਕਰ ਸਕਦਾ। ਜਿਵੇਂ ਜਿਵੇਂ ਸਿਆਸੀ ਧਿਰਾਂ, ਖਾਸ ਤੌਰ ਦੇ ਉੱਤੇ ਵਿਰੋਧੀ ਧਿਰਾਂ ਉਮੀਦਵਾਰਾਂ ਦੇ ਐਲਾਨ ਕਰਨ ਤੋਂ ਵਿਹਲੀਆਂ ਹੋ ਕੇ ਦੂਜੇ ਪਾਸੇ ਨੂੰ ਹੁਣ ਤੁਰ ਪਈਆਂ ਨੇ, ਉਹਨਾਂ ਦੀ ਨਿਗਾਹ ਅਗਲੀ ਜਿਹੜੀ ਉਹ ਅਫਸਰਾਂ ਦੇ ਉੱਤੇ ਜਾਣੀ ਹੈ ਕਿ ਸੱਤਾਧਾਰੀ ਧਿਰ ਨੇ ਕਿੱਥੇ ਕਿੱਥੇ ਕਿਹੜਾ ਅਫਸਰ ਆਪਣਾ ਮਨਪਸੰਦ ਲਾਇਆ। ਜਿਵੇਂ ਜਿਵੇਂ ਸ਼ਿਕਾਇਤਾਂ ਜਾਣਗੀਆਂ ਚੋਣ ਕਮਿਸ਼ਨ ਦੇ ਕੋਲੇ, ਤਿਉਂ-ਤਿਉਂ ਇਹ ਬਦਲੀਆਂ ਦਾ ਸਿਲਸਿਲਾ ਹੋਰ ਵਧੂਗਾ। ਬਦਲੀਆਂ ਕਰਨ ਦੇ ਪਿੱਛੇ ਜਾਂ ਪੀਪੀਐਸ ਸਾਈਡ ਤੇ ਕਰਕੇ ਆਈਪੀਐਸ ਲਾਉਣ ਦੇ ਪਿੱਛੇ ਇੱਕ ਜਿਹੜਾ ਕੰਸਰਨ ਇਹ ਵੀ ਹੁੰਦਾ ਚੋਣ ਕਮਿਸ਼ਨ ਦਾ ਕਿ ਉਹ ਦੱਸਣਾ ਚਾਹੁੰਦਾ ਹੁੰਦਾ ਕਿ ਹੁਣ ਡੰਡਾ ਮੇਰਾ ਚੱਲੂਗਾ ਜੀ। ਤੇ ਅੱਗੇ ਰਾਜਸੀ ਪਾਰਟੀਆਂ ਦੀ ਗੱਲ ਕਰੀਏ, ਕਲੇਸ਼ ਦੇ ਥਾਂ ਥਾਂ ਤੇ, ਪਰ ਪੰਜਾਬ ਦੇ ਵਿੱਚ ਕਲੇਸ਼ ਕੁਛ ਜ਼ਿਆਦਾ ਹੀ ਆ। ਪੰਜਾਬ ਕਾਂਗਰਸ ਦੇ ਵਿੱਚ ਦੁਆਬੇ ਤੋਂ ਨਵਾਂ ਹੀ ਕਲੇਸ਼ ਸ਼ੁਰੂ ਹੋ ਗਿਆ। ਜੋ ਕਲੇਸ਼ ਤੇ ਕਾਂਗਰਸ, ਇਹ ਦੋਨੋਂ ਚੀਜ਼ਾਂ ਨਾਲ ਨਾਲ ਚੱਲ ਰਹੀਆਂ ਨੇ। ਇੱਕ ਕਲੇਸ਼ ਤਾਂ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿਚਾਲੇ ਚੱਲੀ ਜਾ ਰਿਹਾ, ਜਿਉਂ ਦਾ ਤਿਉਂ ਆ। ਤਾਂ ਛਾਪੇਮਾਰੀ ਹੋ ਗਈ ਤੇ ਉਹਦੇ ਕਰਕੇ ਥੋੜਾ ਜਿਹਾ ਇਹ ਕਹਿ ਲਓ ਕਿ ਇਹ ਖਬਰਾਂ ਘੱਟ ਨੇ, ਨਹੀਂ ਤਾਂ ਅਦਰਵਾਈਜ਼ ਹੋ ਸਕਦਾ ਸੀਗਾ ਹੁਣ ਤੱਕ ਨਵਜੋਤ ਸਿੰਘ ਸਿੱਧੂ ਜਾਂ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦੀ ਇਹ ਲੜਾਈ ਹੋਰ ਭਖ ਪੈਂਦੀ। ਚਲੋ ਆਉਂਦੇ ਦਿਨਾਂ ਦੇ ਦੌਰਾਨ ਹੋਰ ਭਖ ਪਊਗੀ। ਉਧਰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਮੁੰਡੇ ਦੇ ਵੱਲੋਂ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਦੇ ਖਿਲਾਫ ਆਜ਼ਾਦ ਚੋਣ ਲੜਨ ਦੇ ਉਤਰਨ ਦਾ ਜਿਹੜਾ ਮਾਮਲਾ ਹਾਈ ਕਮਾਂਡ ਦੇ ਕੋਲੇ ਪਹੁੰਚ ਗਿਆ। ਦੁਆਬੇ ਦੇ 4 ਵਿਧਾਇਕਾਂ ਨੇ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਹਾਈ ਕਮਾਂਡ ਨੂੰ ਚਿੱਠੀ ਲਿਖੀ ਆ। ਹਾਈ ਕਮਾਂਡ ਨੂੰ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਰਾਣਾ ਗੁਰਜੀਤ ਸਿੰਘ ਦੀ ਸਹਿਮਤੀ ਦੇ ਨਾਲ ਉਹਦੇ ਮੁੰਡਾ ਜਾ ਕੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਦਾ ਐਲਾਨ ਕਰ ਰਿਹਾ ਤੇ ਰਾਣਾ ਗੁਰਜੀਤ ਸਿੰਘ
ਉਹਦੇ ਹੱਕ ਦੇ ਵਿੱਚ ਬਿਆਨ ਦੇ ਰਹੇ ਆ ਔਰ ਇਹ ਕਹਿ ਰਹੇ ਆ ਕਿ ਮੈਂ ਆਪਣੇ ਮੁੰਡੇ ਦੀ ਮਦਦ ਕਰਨ ਦੇ ਵਾਸਤੇ ਉੱਥੇ ਜਾਊਂਗਾ, ਮਤਲਬ ਕਿ ਉਹਦੇ ਚੋਣ ਪ੍ਰਚਾਰ ਕਰਨ ਦੇ ਵਾਸਤੇ ਜਾਊਂਗਾ। ਉਹਦੇ ਮੁੰਡੇ ਨੂੰ ਵੀ ਜਦੋਂ ਪੁੱਛਿਆ ਗਿਆ ਕਿ ਤੇਰੇ ਫਾਦਰ ਆਉਣਗੇ, ਉਹ ਕਹਿੰਦਾ ਬਿਲਕੁਲ ਆਉਣਗੇ ਚੋਣ ਪ੍ਰਚਾਰ ਕਰਨ ਦੇ ਵਾਸਤੇ। ਇਹ ਚਿੱਠੀ ਸਾਹਮਣੇ ਆਉਂਦਿਆਂ ਦੁਆਬੇ ਦੀ ਰਾਜਨੀਤੀ ਦੇ ਵਿੱਚ ਹਲਚਲ ਮਚ ਗਈ ਆ, ਖਾਸ ਤੌਰ ਦੇ ਉੱਤੇ ਕਾਂਗਰਸ ਦੀ ਰਾਜਨੀਤੀ ਦੇ ਵਿੱਚ। ਇਹ ਚਿੱਠੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਲਿਖੀ ਗਈ ਹੈ। ਇਹਦੇ ਵਿੱਚ ਇਹ ਲਿਖਿਆ ਗਿਆ ਕਿ ਰਾਣਾ ਆਪਣੀ ਪਾਰਟੀ ਦੇ ਕੈਂਡੀਡੇਟ ਦਾ ਵਿਰੋਧ ਕਰ ਰਿਹਾ। ਰਾਣਾ ਗੁਰਜੀਤ ਸਿੰਘ ਦੁਆਬਾ ਦੀ ਸੁਲਤਾਨਪੁਰ ਲੋਧੀ, ਭਲੱਥ, ਫਗਵਾੜਾ, ਜਲੰਧਰ ਨਾਰਥ ਤੇ ਬੰਗਾ ਦੇ ਵਿੱਚ ਕਾਂਗਰਸੀ ਵਿਧਾਇਕਾਂ ਨੂੰ ਸੀਟਾਂ ਦੇ ਉੱਤੇ ਦਖਲ ਦੇ ਰਿਹਾ। ਇਹਦੇ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਉਦੋਂ ਰਾਣਾ ਗੁਰਜੀਤ ਸਿੰਘ ਇਹ ਕਹਿੰਦਾ ਕਿ ਵਿਰੋਧ ਕਰਨ ਵਾਲੇ ਵਿਧਾਇਕ ਆਪੋ ਆਪਣੇ ਹਲਕੇ ਦੇ ਉੱਤੇ ਧਿਆਨ ਦੇਣ, ਮੇਰੇ ਵਾਲੇ ਮਾਮਲੇ ਨੂੰ ਜ਼ਿਆਦਾ ਵਧਾਉਣ ਦੀ ਲੋੜ ਨਹੀਂ ਹੈ। ਜਿਹੜਾ ਸੁਲਤਾਨਪੁਰ ਲੋਧੀ ਜਿੱਥੋਂ ਕਿ ਇਹ ਜ਼ਿਆਦਾ ਪੁਆੜਾ ਪੈਣਾ ਸ਼ੁਰੂ ਹੋਇਆ, ਰਾਣਾ ਗੁਰਜੀਤ ਸਿੰਘ ਦਾ ਮੁੰਡਾ ਪਿਛਲੇ ਕੁਝ ਸਮੇਂ ਤੋਂ ਉੱਥੇ ਕੋਸ਼ਿਸ਼ ਕਰਦਾ ਰਿਹਾ ਕਿ ਸੀਟ ਉਹਨੂੰ ਮਿਲ ਜਾਵੇ। ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਜਿਹੜਾ ਸੁਲਤਾਨਪੁਰ ਲੋਧੀ ਤੋਂ ਆ, ਉਹਦੇ ਉੱਤੇ ਕਰਪਸ਼ਨ ਦੇ ਬਹੁਤ ਦੋਸ਼ ਲੱਗਦੇ ਆ ਕਿ ਉਹਨੇ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਏਰੀਏ 'ਚ ਕਰਪਸ਼ਨ ਕੀਤੀ ਹੈ। ਉਂਝ ਵੈਸੇ ਜੇ ਕਹਿਣਾ ਹੋਵੇ ਕੀਤੀ ਕਿਹਨੇ ਨਹੀਂ, ਉਹ ਜ਼ਿਆਦਾ ਬੈਟਰ ਰਹੂਗਾ। ਉਹਨੇ ਕੁਛ ਨੇ ਜ਼ਿਆਦਾ ਜਿਨ੍ਹਾਂ ਨੇ ਬਹੁਤ ਮਤਲਬ ਕਿ ਅੰਤ ਲਾਇਆ, ਉਹਨਾਂ ਚੋਂ ਇੱਕ ਇਹ ਆ। ਔਰ ਉਹਦੇ ਕਰਕੇ ਰਾਣਾ ਗੁਰਜੀਤ ਸਿੰਘ ਨੂੰ ਲੱਗਦਾ ਸੀ ਕਿ ਉਹਦੇ ਮੁੰਡੇ ਨੂੰ ਟਿਕਟ ਉੱਥੋਂ ਮਿਲ ਜੂਗੀ, ਨਵਤੇਜ ਸਿੰਘ ਚੀਮਾ ਦੀ ਟਿਕਟ ਕੱਟੀ ਜਾਊਗੀ। ਨਵਤੇਜ ਸਿੰਘ ਚੀਮਾ ਨੂੰ ਟਿਕਟ ਦਵਾਈ ਨਵਜੋਤ ਸਿੰਘ ਸਿੱਧੂ ਹੋਰਾਂ ਨੇ। ਰਾਣਾ ਗੁਰਜੀਤ ਸਿੰਘ ਹੋਰੀ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕਰਦੇ ਰਹੇ ਆ। ਇਹ ਕਹਿੰਦੇ ਰਹੇ ਆ ਕਿ ਜੇ ਸਿੱਧੂ 'ਚ ਹਿੰਮਤ ਹੈ ਤੇ ਮੇਰੀ ਟਿਕਟ ਕਟਾ ਕੇ ਦਿਖਾਵੇ। ਇਥੋਂ ਇਹ ਸਾਰਾ ਕੁਝ ਨਿਕਲਿਆ। ਹੋ ਸਕਦਾ ਇਹਨਾਂ ਵਿਧਾਇਕਾਂ ਤੋਂ ਚਿੱਠੀ ਲਿਖਾਉਣ ਦੇ ਪਿੱਛੇ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਰੋਲ ਹੋਵੇ ਕਿ ਠੀਕ ਹੈ, ਫਿਰ ਰਾਣਾ ਗੁਰਜੀਤ ਸਿੰਘ ਨੂੰ ਇਸ ਤਰੀਕੇ ਨਾਲ ਹੀ ਵੇਖ ਲਿਆ ਜਾਵੇ। ਰਾਣਾ ਗੁਰਜੀਤ ਸਿੰਘ ਹੋਰਾਂ ਦਾ ਵਿਵਾਦ ਪਹਿਲਾਂ ਤੋਂ ਵੀ ਚੱਲਦਾ ਰਿਹਾ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਵੀ ਉਹਨਾਂ ਦਾ ਵਿਵਾਦ ਰਿਹਾ। ਖਹਿਰਾ ਉਸ ਵੇਲੇ ਆਪ 'ਚ ਹੁੰਦੇ ਸੀ, ਅੱਜ ਕੱਲ ਕਾਂਗਰਸ 'ਚ ਆ ਗਏ। ਜਿਹੜੇ 4 ਵਿਧਾਇਕਾਂ ਨੇ ਚਿੱਠੀ ਲਿਖੀ ਆ, ਉਹਦੇ 'ਚ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਜਿਹੜਾ ਨਵਤੇਜ ਸਿੰਘ ਚੀਮਾ ਹੈ, ਸੁਲਤਾਨਪੁਰ ਲੋਧੀ ਤੋਂ ਜਿਹੜਾ ਵਿਧਾਇਕ ਹੈ, ਉਹਦੇ ਨਾਲ ਰਾਣਾ ਗੁਰਜੀਤ ਹੋਰਾਂ ਦਾ ਇਹ ਵਿਵਾਦ ਲੰਮੇ ਸਮੇਂ ਤੋਂ ਚੱਲਦਾ ਰਿਹਾ। ਨਵਤੇਜ ਸਿੰਘ ਚੀਮਾ, ਬਲਵਿੰਦਰ ਸਿੰਘ ਧਾਲੀਵਾਲ, ਬਾਵਾ ਹੈਨਰੀ ਸਣੇ ਦੁਆਬੇ ਦੇ 7 ਵਿਧਾਇਕਾਂ ਨੇ ਰਾਣਾ ਗੁਰਜੀਤ ਸਿੰਘ ਦੇ ਮੰਤਰੀ ਬਣਨ ਦਾ ਵਿਰੋਧ ਕੀਤਾ ਸੀ। ਫਿਰ ਵੀ ਰਾਣਾ ਗੁਰਜੀਤ ਸਿੰਘ ਮੰਤਰੀ ਬਣ ਗਿਆ। ਉਸ ਤੋਂ ਬਾਅਦ ਇਹ ਵਾਦ ਵਿਵਾਦ ਚੱਲਦਾ ਰਿਹਾ। ਇਹ ਹੁਣ ਕੀ ਦੁਆਬੇ ਸਮੁੱਚੇ ਨੂੰ ਆਪਣੀ ਲਪੇਟ ਦੇ ਵਿੱਚ ਲੈਂਦਾ, ਇਹ ਬੜਾ ਅਹਿਮ ਹੋਊਗਾ, ਕਿਉਂਕਿ ਦੁਆਬੇ ਦੇ ਉੱਤੇ ਕਾਂਗਰਸ ਦੀ ਵੱਡੀ ਟੇਕ ਹੈ। ਜੇ ਰਾਣਾ ਗੁਰਜੀਤ ਸਿੰਘ ਹੋਰਾਂ ਵਾਲਾ ਮਾਮਲਾ ਹੋਰ ਅੱਗੇ ਵੱਧਦਾ ਤੇ ਕਾਂਗਰਸ ਨੂੰ ਇਹਦਾ ਸਿੱਧਮ ਸਿੱਧਾ ਨੁਕਸਾਨ ਹੋਊਗਾ। ਇਸ ਵਾਰੀ ਕਾਂਗਰਸੀਆਂ ਨੇ ਟੇਕ ਇਸ ਗੱਲ ਤੇ ਲਾਈ ਸੀ ਵੀ ਇੱਕ ਇੱਕ ਟਿਕਟ ਆਪਣੀ, ਇੱਕ ਇੱਕ ਆਪਣੇ ਪੁੱਤ ਨੂੰ। ਕਈਆਂ ਨੇ ਟੇਕ ਲਾਈ ਸੀ, ਪਰ ਕਾਂਗਰਸ ਦੇ ਵਿੱਚ ਇੱਕ ਪਰਿਵਾਰ ਇੱਕ ਟਿਕਟ ਨੇ ਇਹਨਾਂ ਲੜਾਈਆਂ ਨੂੰ ਹੋਰ ਵਧਾਇਆ ਜੀ। ਅੱਗੇ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ ਅਦਾਲਤ ਦੀ। ਪ੍ਰਕਾਸ਼ ਸਿੰਘ ਬਾਦਲ ਫਿਰ ਵੀ ਪੇਸ਼ ਨਹੀਂ ਹੋਏ। ਇਹ ਦੋਹਰਾ ਸੰਵਿਧਾਨ ਰੱਖਣ ਵਾਲਾ ਮਾਮਲਾ ਹੈ। ਉਂਝ ਪ੍ਰਕਾਸ਼ ਸਿੰਘ ਬਾਦਲ ਹੁਰੀ ਇਸ ਵੇਲੇ ਜਿਹੜੀ ਸੀਤ ਲਹਿਰ ਚੱਲ ਰਹੀ ਹੈ ਜੀ, ਸ਼ਿਮਲੇ ਤੋਂ ਵੱਧ ਠੰਡਾ ਪੰਜਾਬ, ਔਰ ਇਸ ਠੰਡ ਦੇ ਮੌਸਮ ਦੇ ਵਿੱਚ ਵੀ 6-6 7-7 ਪਿੰਡ ਕੱਢ ਰਹੇ ਆ ਪ੍ਰਕਾਸ਼ ਸਿੰਘ ਬਾਦਲ ਹੁਰੀ ਲੰਬੀ ਹਲਕੇ ਦੇ, ਜਿੱਥੇ ਉਹ ਚੋਣ ਪ੍ਰਚਾਰ ਕਰ ਰਹੇ ਆ। ਮਤਲਬ ਕਿ ਸਿਹਤ ਠੀਕ ਹੈ, ਪਰ ਉਹ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣ ਦੇ ਅਦਾਲਤੀ ਹੁਕਮਾਂ ਦੇ ਬਾਵਜੂਦ ਪੇਸ਼ ਨਹੀਂ ਹੋਏ। ਅਕਾਲੀ ਦਲ ਦੇ ਵੱਲੋਂ ਦਲਜੀਤ ਸਿੰਘ ਚੀਮਾ ਨਿੱਜੀ ਤੌਰ ਤੇ ਪੇਸ਼ ਹੋਏ। ਪ੍ਰਕਾਸ਼ ਸਿੰਘ ਬਾਦਲ ਦੇ ਵਕੀਲ ਹਰਜਿੰਦਰ ਸਿੰਘ ਧਾਮੀ, ਜਿਹੜੇ ਕਿ ਐਸਜੀਪੀਸੀ ਦੇ ਪ੍ਰਧਾਨ ਨੇ, ਉਹ ਉੱਥੇ ਪੇਸ਼ ਹੋਏ। ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਦੇ ਪੇਸ਼ ਹੋਣ ਤੋਂ ਅਸਮਰੱਥਾ ਪ੍ਰਗਟਾਈ। ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 25 ਫਰਵਰੀ ਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਹੁਕਮ ਦਿੱਤੇ ਆ। ਅਕਾਲੀ ਦਲ ਦੇ ਖਿਲਾਫ 2 ਸੰਵਿਧਾਨ ਰੱਖਣ ਨੂੰ ਲੈ ਕੇ ਬਲਵੰਤ ਸਿੰਘ ਖੇੜਾ ਦੇ ਵੱਲੋਂ ਅਦਾਲਤ ਦੇ ਵਿੱਚ ਧੋਖਾ ਦੇਹੀ ਦਾ ਕੇਸ ਜਿਹੜਾ ਉਹ ਕਰਵਾਇਆ ਹੋਇਆ। ਇਹ ਕੀ ਕਰ ਰਹੇ ਆ, ਕੋਸ਼ਿਸ਼ ਇਹ ਕਰ ਰਹੇ ਆ ਕਿ ਉੱਥੇ ਪੇਸ਼ ਨਾ ਹੋਇਆ ਜਾਵੇ, ਔਰ ਪੇਸ਼ ਨਾ ਹੋਣ ਕਰਕੇ ਇਹਦੀ ਤਰੀਕਾਂ ਅੱਗੇ ਤੋਂ ਅੱਗੇ ਪਈ ਜਾਂਦੀਆਂ ਨੇ। ਪਹਿਲਾਂ ਇਹਨਾਂ ਨੇ ਇਸ ਮਾਮਲੇ ਨੂੰ ਰੋਕਣ ਦੇ ਵਾਸਤੇ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਸੀ, ਪਟੀਸ਼ਨ ਦਾਇਰ ਕੀਤੀ ਸੀ, ਪਰ ਹਾਈ ਕੋਰਟ ਨੇ ਇਹ ਕਿਹਾ ਨਹੀਂ, ਜਾਓ ਤੇ ਹੇਠਲੀ ਅਦਾਲਤ ਦੇ ਵਿੱਚ ਪੇਸ਼ ਹੋਵੋ। ਇਹ ਪੇਸ਼ ਸੁਖਬੀਰ ਸਿੰਘ ਬਾਦਲ ਹੁਰੀ ਹੋਏ ਤੇ ਉੱਥੋਂ ਜ਼ਮਾਨਤ ਜਿਹੜੀ ਸੀ ਉਹ ਅਗਾਊਂ ਲੈ ਲਈ।
ਪ੍ਰਕਾਸ਼ ਸਿੰਘ ਬਾਦਲ ਹੋਰੀ ਅਜੇ ਤੱਕ ਪੇਸ਼ ਨਹੀਂ ਹੋਏ। ਉਹਨਾਂ ਦੇ ਪੇਸ਼ ਨਾ ਹੋਣ ਦੇ ਪਿੱਛੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਬਲਵੰਤ ਸਿੰਘ ਖੇੜਾ ਨੇ ਉਹ ਬਜ਼ੁਰਗ ਨੇ, ਤਾਂ ਕਿਤੇ ਨਾ ਕਿਤੇ ਇਹ ਸਮਝਿਆ ਜਾ ਰਿਹਾ ਵੀ ਕਿੰਨੀ ਕੁ ਦੇਰ ਤੱਕ ਕਿਤੇ ਜਿਹੜੇ ਬਲਵੰਤ ਸਿੰਘ ਖੇੜਾ ਨੇ ਉਹ ਇਸ ਮਾਮਲੇ ਦੇ ਵਿੱਚ ਇਹਨੂੰ ਕਾਰਵਾਈ ਕਰ ਸਕਦੇ ਨੇ। ਪਰ ਉਹ ਬੜੇ ਸਿਰੜੀ ਨੇ, ਉਹ ਸਿਰੜੀ ਹੋਣ ਕਰਕੇ ਉਹ ਵੀ ਇਸ ਮਾਮਲੇ ਨੂੰ ਛੱਡਣ ਦੇ ਵਾਸਤੇ ਤਿਆਰ ਨਹੀਂ। ਉਹ ਇਹ ਗੱਲ ਕਹਿੰਦੇ ਆ ਕਿ ਅਕਾਲੀ ਦਲ ਨੇ ਦੋ ਸੰਵਿਧਾਨ ਰੱਖੇ ਹੋਏ ਆ। ਜਦੋਂ ਉਹਨੇ SGPC ਦੀਆਂ ਚੋਣਾਂ ਲੜਨੀਆਂ ਨੇ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲੜਨੀਆਂ ਨੇ ਤੇ ਉਹ ਸੰਵਿਧਾਨ ਕੱਢ ਲੈਂਦੇ ਆ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਅਕਾਲੀ ਦਲ ਬਾਦਲ ਇੱਕ ਧਾਰਮਿਕ ਪਾਰਟੀ ਆ। ਤੇ ਜਦੋਂ ਉਹਨਾਂ ਨੇ ਵਿਧਾਨ ਸਭਾ ਲੋਕ ਸਭਾ ਦੀਆਂ ਚੋਣਾਂ ਲੜਨੀਆਂ ਨੇ ਉਦੋਂ ਦੂਜਾ ਸੰਵਿਧਾਨ ਕੱਢ ਲੈਂਦੇ ਆ ਵੀ ਅਸੀਂ ਧਰਮ ਨਿਰਪੱਖ ਪਾਰਟੀ ਆ। ਹੁਣ ਇਸ ਮਾਮਲੇ ਦੇ ਉੱਤੇ ਅਦਾਲਤ ਦੇ ਵਿੱਚ ਇਹ ਕੁੜਕੀ 'ਚ ਫਸ ਸਕਦੇ ਆ, ਜਿਹਦੇ ਕਰਕੇ ਇਹ ਉੱਥੇ ਪੇਸ਼ ਹੀ ਨਹੀਂ ਹੋ ਰਹੇ। ਬਿਮਾਰ ਹੋ ਜਾਂਦੇ ਜੀ ਜਿੱਥੇ ਪੇਸ਼ ਹੋਣਾ ਹੁੰਦਾ। ਅੱਗੇ ਬੰਦਿਆਂ ਦੀ ਲੜਾਈ ਦੇਖੀ ਸੀ, ਹੁਣ ਟੈਲੀਪ੍ਰਾਂਪਟਰ ਮਾਮਲਾ ਵੀ ਚੱਲ ਪਿਆ, ਉਹਦੀ ਵੀ ਲੜਾਈ ਚੱਲੀ ਹੋਈ ਆ ਭਾਜਪਾ ਤੇ ਕਾਂਗਰਸ ਦੇ ਵਿੱਚ ਆਮੋ ਸਾਹਮਣੇ। ਦੇਖੋ ਇਹ ਮਾਮਲਾ ਐਕਚੁਅਲੀ ਤਾਂ ਬੜੀ ਦੇਰ ਪਹਿਲਾਂ ਚੱਲਦਾ ਰਿਹਾ ਕਿ ਪ੍ਰਧਾਨ ਮੰਤਰੀ ਲਿਖਿਆ ਪੜ੍ਹਦੇ ਆ, ਕਿਉਂਕਿ ਉਹਨਾਂ ਦੇ ਭਾਸ਼ਣ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਲੱਛੇਦਾਰ ਭਾਸ਼ਣ ਹੈ, ਭਾਸ਼ਣ ਕਲਾ ਉਹਨਾਂ ਕੋਲੇ ਬੜੀ ਆ। ਪਰ ਇਹ ਗੱਲਾਂ ਹੁਣ ਸਾਹਮਣੇ ਹੌਲੀ ਹੌਲੀ ਆ ਰਹੀਆਂ ਨੇ ਲੋਕਾਂ ਦੇ ਕਿ ਜਿਹੜਾ ਟੈਲੀਪ੍ਰਾਂਪਟਰ ਹੈ ਉਹਦੇ ਤੋਂ ਉਹ ਵੇਖ ਕੇ ਪੜ੍ਹਦੇ ਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜਿਹੜਾ WEF ਹੈ ਉਹਦੇ ਦਾਵੋਸ ਏਜੰਡਾ ਦੇ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ ਕੁਝ ਸਮਾਂ ਰੁਕਣ ਤੋਂ ਬਾਅਦ ਫੇਰ ਸ਼ੁਰੂ ਹੋਣ ਤੋਂ ਲੈ ਕੇ ਉਹਨਾਂ ਦੇ ਉੱਤੇ ਤੰਜ ਕੱਸਦਿਆਂ ਕਿਹਾ ਕਿ ਇੰਨਾ ਝੂਠ ਟੈਲੀਪ੍ਰਾਂਪਟਰ ਵੀ ਨਹੀਂ ਝੱਲ ਸਕਿਆ। ਦੂਜੇ ਪਾਸੇ ਭਾਜਪਾ ਆਗੂਆਂ ਦਾ ਇਹ ਕਹਿਣਾ ਹੈ ਕਿ ਪ੍ਰੋਗਰਾਮ ਦੇ ਦੌਰਾਨ ਤਕਨੀਕੀ ਗੜਬੜੀ ਕਰਕੇ ਪ੍ਰਧਾਨ ਮੰਤਰੀ ਨੂੰ ਆਪਣਾ ਭਾਸ਼ਣ ਮੁੜ ਤੋਂ ਸ਼ੁਰੂ ਕਰਨਾ ਪਿਆ। ਸਰਕਾਰ ਜਾਂ ਵਿਸ਼ਵ ਆਰਥਿਕ ਮੰਚ ਦੇ ਵੱਲੋਂ ਇਹਦੇ ਸੰਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਕਾਂਗਰਸ ਦੇ ਕਈ ਆਗੂਆਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦਾ ਆਪਣਾ ਭਾਸ਼ਣ ਥੋੜੀ ਦੇਰ ਲਈ ਰੋਕਣ ਤੇ ਫੇਰ ਸ਼ੁਰੂ ਕਰਨ ਦੀ ਵਜ੍ਹਾ ਟੈਲੀਪ੍ਰਾਂਪਟਰ ਦੇ ਵਿੱਚ ਦਿੱਕਤ ਸੀ। ਹਾਲਾਂਕਿ ਭਾਜਪਾ ਆਗੂਆਂ ਨੇ ਇਹ ਗੱਲ ਕਹੀ ਕਿ ਇਹ ਤਕਨੀਕੀ ਗੜਬੜੀ ਕਰਕੇ ਹੋਇਆ। ਦੂਜੇ ਪਾਸੇ ਤੋਂ ਲੋਕ ਠੀਕ ਨਹੀਂ ਕਰ ਸਕੇ ਔਰ ਉਹਨਾਂ ਪ੍ਰਧਾਨ ਮੰਤਰੀ ਨੂੰ ਮੁੜ ਤੋਂ ਭਾਸ਼ਣ ਸ਼ੁਰੂ ਕਰਨ ਦੇ ਵਾਸਤੇ ਕਹਿਤਾ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ਤੇ ਲੈਂਦਿਆਂ ਟਵੀਟ ਕੀਤਾ ਕਿ ਇੰਨਾ ਝੂਠ ਟੈਲੀਪ੍ਰਾਂਪਟਰ ਵੀ ਨਹੀਂ ਝੱਲ ਸਕਿਆ। ਸੋਸ਼ਲ ਮੀਡੀਆ ਪੋਸਟ ਤੇ ਸੱਚ ਹੋਣ ਦੀ ਪੁਸ਼ਟੀ ਕਰਨ ਵਾਲੀ ਵੈਬਸਾਈਟ ਆਲਟ ਨਿਊਜ਼ ਨੇ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਨਹੀਂ ਲੱਗਦਾ ਕਿ ਇਹ ਸਾਰਾ ਕੁਝ ਟੈਲੀਪ੍ਰਾਂਪਟਰ ਕਰਕੇ ਹੋਇਆ। ਉਹ ਕਹਿੰਦਾ ਕਿ ਜੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਵਿਸ਼ਵ ਆਰਥਿਕ ਮੰਚ ਦੇ ਵੱਲੋਂ ਰਿਕਾਰਡਿੰਗ ਸੁਣੀਏ ਤਾਂ ਪਿੱਛੋਂ ਕੋਈ ਇਹ ਕਹਿ ਰਿਹਾ ਕਿ ਸਰ ਤੁਸੀਂ ਉਹਨਾਂ ਤੋਂ ਇੱਕ ਵਾਰੀ ਪੁੱਛੋ ਕਿ ਕੀ ਸਾਰੇ ਜੁੜ ਗਏ। ਪ੍ਰਧਾਨ ਮੰਤਰੀ ਦੇ YouTube ਚੈਨਲ ਤੋਂ ਪ੍ਰਸਾਰਿਤ ਵੀਡੀਓ ਦਾ ਇਹ ਹਿੱਸਾ ਸਪਸ਼ਟ ਤੌਰ ਤੇ ਸੁਣਾਈ ਨਹੀਂ ਦਿੰਦਾ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ ਕਿ ਟੈਲੀਪ੍ਰਾਂਪਟਰ ਦੇ ਨਾਲ ਭਾਸ਼ਣ ਚੱਲ ਸਕਦਾ, ਸ਼ਾਸਨ ਨਹੀਂ। ਇਹ ਸਾਰੇ ਦੇਸ਼ ਨੂੰ ਹੁਣ ਸਮਝ ਆ ਗਿਆ। ਇਸ ਮਾਮਲੇ ਦੇ ਉੱਤੇ ਜੇ ਤੁਸੀਂ ਉਹ ਵੀਡੀਓ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਸਾਫ਼ ਦਿਸਦਾ ਕਿ ਰੁਕਣ ਦਾ ਕਾਰਨ ਜਿਹੜਾ ਉਹ ਜਿਸ ਪਾਸੇ ਵੱਲ ਵੇਖ ਰਹੇ ਆ ਉਧਰੋਂ ਉਹ ਚਲਾਉਣ ਵਾਲੇ ਨੇ, ਉਹਨੂੰ ਜਦੋਂ ਚਲਾਇਆ ਜਾਂਦਾ ਤੇ ਦੁਬਾਰਾ ਫਿਰ ਉੱਥੋਂ ਸ਼ੁਰੂ ਹੋ ਜਾਂਦਾ, ਜਿੱਥੋਂ ਪਹਿਲਾਂ ਛੱਡਿਆ ਹੁੰਦਾ ਉੱਥੋਂ ਨਹੀਂ, ਸਟਾਰਟਿੰਗ ਤੋਂ ਦੁਬਾਰਾ ਜਿਹੜਾ ਉਹ ਸ਼ੁਰੂ ਹੋ ਜਾਂਦਾ। ਜਦੋਂ ਤੁਸੀਂ ਲਿਖਿਆ ਹੋਇਆ ਪੜ੍ਹਦੇ ਹੋ, ਮੰਨ ਲਓ ਕਿਸੇ ਤਰੀਕੇ ਦੇ ਨਾਲ ਉਹ ਲਿਖਿਆ ਜਿਹੜਾ ਉਹ ਪਾਸੇ ਹੋ ਜੇ ਜਾਂ ਮਿਟ ਜੇ, ਫਿਰ ਤੁਸੀਂ ਉਹਨੂੰ ਅੱਗੋਂ ਕਿਵੇਂ ਤੋਰੋਗੇ? ਕਲਾ ਤਾਂ ਉਹ ਹੈ। ਕਲਾ ਇਹ ਨਹੀਂ ਹੈ ਕਿ ਜਿਹੜੀ ਚੀਜ਼ ਇੱਕ ਇੱਕ ਅੱਖਰ ਤੁਹਾਡੇ ਸਾਹਮਣੇ ਲਿਖ ਕੇ ਦੇ ਦਿੱਤਾ, ਉਹਨੂੰ ਟੈਲੀਪ੍ਰਾਂਪਟਰ ਜਿਹੜੇ ਆ ਉਹ ਯੂਜ਼ ਹੁੰਦੇ ਆ, ਵਿਸ਼ਵ ਦੇ ਵਿੱਚ ਯੂਜ਼ ਹੁੰਦੇ ਆ। ਇਹ ਨਹੀਂ ਆ ਕਿ ਪਹਿਲੇ ਨੇਤਾ ਨੇ ਨਰਿੰਦਰ ਮੋਦੀ ਹੋਰੀ ਜਿਹੜਾ ਯੂਜ਼ ਕਰ ਰਹੇ ਆ, ਹੁੰਦੇ ਨੇ ਯੂਜ਼। ਪਰ ਉਹ ਲੋਕ ਮੰਨਦੇ ਆ ਕਿ ਅਸੀਂ ਟੈਲੀਪ੍ਰਾਂਪਟਰ, ਜਿਵੇਂ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਨੇ ਇਹ ਕਿਹਾ ਜਾਂਦਾ ਕਿ ਉਹ ਟੈਲੀਪ੍ਰਾਂਪਟਰ ਤੋਂ ਪੜ੍ਹਦੇ ਨੇ ਸਾਰੇ, ਉਹਦੇ ਵਿੱਚ ਕੁਝ ਵੀ ਗਲਤ ਨਹੀਂਗਾ ਕਿ ਟੈਲੀਪ੍ਰਾਂਪਟਰ ਤੋਂ ਪੜ੍ਹਿਆ ਨਹੀਂ ਜਾ ਸਕਦਾ ਜਾਂ ਕੋਈ ਇਹ ਗੈਰ ਕਾਨੂੰਨੀ ਆ। ਪਰ ਉਹ ਲੋਕ ਕਦੇ ਇਹ ਨਹੀਂ ਕਹਿੰਦੇ ਕਿ ਇਹ ਸਾਡੇ ਕੋਲੇ ਭਾਸ਼ਣ ਦੀ ਬਹੁਤ ਵੱਡੀ ਕਲਾ ਹੈ, ਬਲਕਿ ਉਹ ਕਿਉਂਕਿ ਜਿਹੜੇ ਭਾਸ਼ਣ ਵੱਡੇ ਨੇਤਾਵਾਂ ਦੇ ਵੱਲੋਂ ਦਿੱਤੇ ਜਾਂਦੇ ਆ ਉਹ ਹੁੰਦੇ ਹੀ ਇਸ ਕਿਸਮ ਦੇ ਨੇ ਕਿ ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਤਿਆਰ ਕੀਤਾ ਜਾਂਦਾ ਤਾਂ ਕਿ ਕੋਈ ਉਸ ਤਰ੍ਹਾਂ ਦੀ ਗੱਲ ਨਾ ਕਹੀ ਜਾਏ। ਪਰ ਇੱਥੇ ਦਾਅਵਾ ਇਹ ਕੀਤਾ ਜਾਂਦਾ ਕਿ ਉਹਨਾਂ ਦੇ ਨੇਤਾ ਭਾਸ਼ਣ ਦੀ ਕਲਾ ਦੇ ਵਿੱਚ ਬਹੁਤ ਮਾਹਰ ਨੇ, ਜਦੋਂ ਕਿ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਸਾਰਾ ਕੁਝ ਲਿਖਿਆ ਹੋਇਆ ਹੁੰਦਾ। ਬਿਲਕੁਲ ਜੀ, ਕਈ ਵਾਰੀ ਜਿਹੜੇ ਦੇਖ ਕੇ ਸਬਜ਼ੀ ਬਣਾਉਂਦੇ ਆ ਨਾ, ਫਿਰ ਉਹ ਲੂਣ ਦੀ ਜਗ੍ਹਾ ਖੰਡ ਪਾ ਦਿੰਦੇ ਆ, ਉਹ ਗੱਲ ਹੋਈ ਪਈ, ਨਹੀਂ ਲੂਣ ਪਾ ਦਿੱਤਾ। ਤੇ ਅਖੀਰ ਦੇ ਵਿੱਚ ਗੱਲ ਕਰਦੇ ਆ 80 ਉਮੀਦਵਾਰਾਂ ਨੇ ਹੁਣ ਤੱਕ ਦਲ ਬਦਲੀ ਕੀਤੀ। ਐਤਕੀ ਕੁਝ ਜ਼ਿਆਦਾ ਕੰਮ ਇੱਥੇ ਪੰਜਾਬ ਦੇ ਵਿੱਚ ਜਿਹੜਾ ਉਹ ਹੋ ਰਿਹਾ।
ਦਰਜਨਾਂ ਉਮੀਦਵਾਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੇ 2 ਤੋਂ ਵੱਧ ਸਿਆਸੀ ਧਿਰਾਂ ਦਾ ਸਫ਼ਰ ਕੀਤਾ ਔਰ ਇਹਨਾਂ ਉਮੀਦਵਾਰਾਂ ਨੇ ਦਲ ਬਦਲੀ ਦੇ ਵਿੱਚ ਦੇਰ ਵੀ ਨਹੀਂ ਲਾਈ। ਕਈ ਵਾਰੀ ਤਾਂ ਇੱਕ ਦਫ਼ਤਰ ਉਹਨਾਂ ਨੂੰ ਲੱਭਣ ਜਾਂਦੇ ਸੀ ਪੱਤਰਕਾਰ ਤੇ ਉਹ ਪਤਾ ਲੱਗਦਾ ਸੀ ਨਹੀਂ ਇਧਰੋਂ ਹੋ ਕੇ ਉਹ ਮੁੜ ਕੇ ਹੁਣ ਅਗਲੀ ਪਾਰਟੀ ਦੇ ਦਫ਼ਤਰ 'ਚ ਚਲੇ ਗਏ ਹੋਏ ਆ। 80 ਉਮੀਦਵਾਰ ਇਸ ਤਰ੍ਹਾਂ ਦੇ ਨੇ ਚੋਣ ਮੈਦਾਨ ਦੇ ਵਿੱਚ ਜਿਨ੍ਹਾਂ ਨੂੰ ਦਲ ਬਦਲੀ ਤੋਂ ਬਾਅਦ ਟਿਕਟ ਦੇ ਨਾਲ ਨਵਾਜਿਆ ਗਿਆ। ਅਜੇ ਵੈਸੇ ਭਾਰਤੀ ਜਨਤਾ ਪਾਰਟੀ ਦੀਆਂ ਟਿਕਟਾਂ ਆਉਣੀਆਂ ਨੇ, ਖਿੱਦੋ ਖੂੰਡੀ ਵਾਲੀ ਪਾਰਟੀ ਦੀਆਂ ਆਉਣੀਆਂ ਨੇ, ਟੈਲੀਫੋਨ ਵਾਲਿਆਂ ਦੀ ਜਿਹੜੀਆਂ ਉਹ ਟਿਕਟਾਂ ਆਉਣੀਆਂ ਨੇ। ਮੈਨੂੰ ਲੱਗਦਾ ਇਹ ਜਿਹੜਾ ਜੀ ਘੱਟੋ ਘੱਟ 117 ਤੱਕ ਗਿਣਤੀ ਜਾਊਗੀ ਜਿਹੜੇ ਦਲ ਬਦਲੂ ਨੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਆਸ ਵੀ ਦਲ ਬਦਲੂਆਂ ਤੇ ਆ ਪੂਰੀ, ਖਿੱਦੋ ਖੂੰਡੀ ਵਾਲਿਆਂ ਦੀ ਵੀ ਆਸ ਦਲ ਬਦਲੂਆਂ ਦੇ ਉੱਤੇ ਆ। ਇਹ ਬਹੁਤੇ ਚਿਹਰੇ ਉਹ ਨੇ ਜਿਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਆਪਣੀ ਪਾਰਟੀ ਮਾਂ ਪਾਰਟੀ ਛੱਡਤੀ ਸੀ। ਆਮ ਆਦਮੀ ਪਾਰਟੀ ਦੇ 33 ਉਮੀਦਵਾਰ ਦਲ ਬਦਲੀ ਮਗਰੋਂ ਚੋਣ ਮੈਦਾਨ ਦੇ ਵਿੱਚ ਨੇ ਜਿਹੜੇ 30% ਬਣਦੇ ਨੇ। ਇਹਨਾਂ ਵਿੱਚ ਬਹੁਤੇ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਸੰਬੰਧਿਤ ਆਗੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ। ਅਕਾਲੀ ਦਲ ਦੇ ਵੱਲੋਂ ਐਲਾਨੇ 94 ਦੇ ਵਿੱਚੋਂ 30 ਉਮੀਦਵਾਰ ਟਕਸਾਲੀ ਨਹੀਂ ਜਿਨ੍ਹਾਂ ਦੀ ਮੂਲ ਪਾਰਟੀ ਕੋਈ ਹੋਰ ਸੀ। ਅਕਾਲੀ ਦਲ ਨੇ ਐਤਕੀ ਦਲ ਬਦਲ ਕੇ ਆਏ ਦਰਜਨ ਦੇ ਕਰੀਬ ਉਮੀਦਵਾਰਾਂ ਨੂੰ ਟਿਕਟ ਦਿੱਤੀ ਆ। ਕਾਂਗਰਸ ਵੱਲੋਂ 86 ਉਮੀਦਵਾਰ ਐਲਾਨੇ ਗਏ ਆ ਜਿਹਦੇ ਵਿੱਚੋਂ 17 ਟਕਸਾਲੀ ਕਾਂਗਰਸੀ ਨਹੀਂ ਜਿਹੜੇ ਕਿ ਅਕਾਲੀ ਦਲ ਭਾਜਪਾ ਜਾਂ ਫਿਰ ਆਮ ਆਦਮੀ ਪਾਰਟੀ ਚੋਂ ਆਏ ਆ। ਭਾਜਪਾ ਵੱਲੋਂ ਅਜੇ ਉਮੀਦਵਾਰਾਂ ਦੀ ਸੂਚੀ ਸਾਹਮਣੇ ਨਹੀਂ ਆਈ। ਮੁਹਾਲੀ ਤੋਂ ਕੁਲਵੰਤ ਸਿੰਘ ਪਹਿਲਾਂ ਅਕਾਲੀ ਦਲ ਦੇ ਵਿੱਚ ਸੀ ਜੋ ਆਜ਼ਾਦ ਤੇ ਹੁਣ ਆਪ ਦੇ ਹੋ ਗਏ। ਲੁਧਿਆਣਾ ਪੂਰਬੀ ਤੋਂ ਦਲਜੀਤ ਭੋਲਾ ਪਹਿਲਾਂ ਅਕਾਲੀ ਦਲ ਦੇ ਵਿੱਚ ਸੀ, ਫਿਰ ਲੋਕ ਇਨਸਾਫ ਪਾਰਟੀ ਚਲੇ ਗਏ, ਹੁਣ ਆਮ ਆਦਮੀ ਪਾਰਟੀ ਚਲੇ ਗਏ। ਜ਼ੀਰੇ ਤੋਂ ਨਰੇਸ਼ ਕਟਾਰੀਆ ਪਹਿਲਾਂ ਕਾਂਗਰਸ ਦੇ ਵਿੱਚ ਸੀ, ਫਿਰ ਅਕਾਲੀ ਬਣ ਗਏ, ਹੁਣ ਆਪ ਦੇ ਹੋ ਗਏ। ਖੇਮਕਰਨ ਤੋਂ ਸਵਰਨ ਸਿੰਘ ਧੁੰਨ ਪਹਿਲਾਂ ਅਕਾਲੀ ਦਲ ਫਿਰ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਚਲੇ ਗਏ। ਇਸੇ ਤਰ੍ਹਾਂ ਅਮਰਗੜ੍ਹ ਤੋਂ ਜਸਵੰਤ ਸਿੰਘ ਪਹਿਲਾਂ ਅਕਾਲੀ ਦਲ ਫਿਰ ਕਾਂਗਰਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ। ਇਹਦੇ ਵਿੱਚ ਬਹੁਤ ਸਾਰੇ ਵੱਡੇ ਨਾਮ ਵੀ ਸ਼ਾਮਲ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਕੀ ਸਿਆਸੀ ਜਿਹੜੀਆਂ ਧਿਰਾਂ ਨੇ ਉਥੋਂ ਗੇੜੇ ਗੂੜੇ ਦੇ ਕੇ ਇੱਧਰ ਆਏ ਨੇ। ਮੁੜ ਤੋਂ ਜਗਮੀਤ ਬਰਾੜ ਹੋਰੀ ਕੈਂਡੀਡੇਟ ਨੇ ਅਕਾਲੀ ਦਲ ਦੇ, ਉਹਨਾਂ ਦੀ ਵੀਡੀਓ ਅੱਜ ਕੱਲ ਬੜੀ ਇੱਕ ਵਾਇਰਲ ਹੋਈ ਆ ਜਿਹਦੇ ਵਿੱਚ ਉਹ ਅਕਾਲੀ ਦਲ ਬਾਦਲ ਦੇ ਉੱਤੇ ਬਹੁਤ ਵੱਡੇ ਵੱਡੇ ਦੋਸ਼ ਲਾ ਰਹੇ ਆ ਕਰਪਸ਼ਨ ਦੇ ਤੇ ਹੋਰ। ਉਸੇ ਹੀ ਅਕਾਲੀ ਦਲ ਦੇ ਵਿੱਚ ਟਿਕਟ ਲੈਣ ਦੇ ਵਾਸਤੇ ਉਹ ਗਏ। ਜਲੰਧਰ ਕੈਂਟ ਤੋਂ ਅਕਾਲੀ ਉਮੀਦਵਾਰ ਜਗਬੀਰ ਬਰਾੜ ਪਹਿਲਾਂ ਅਕਾਲੀ ਦਲ ਫਿਰ ਪੀਪਲਜ਼ ਪਾਰਟੀ ਆਫ ਪੰਜਾਬ ਕਾਂਗਰਸ ਤੇ ਹੁਣ ਮੁੜ ਕੇ ਅਕਾਲੀ ਦਲ 'ਚ ਚਲੇ ਗਏ ਆ। ਬਟਾਲੇ ਤੋਂ ਸੁੱਚਾ ਸਿੰਘ ਛੋਟੇਪੁਰ ਪਹਿਲਾਂ ਅਕਾਲੀ ਦਲ ਫਿਰ ਮਾਨ ਦਲ ਫਿਰ ਆਮ ਆਦਮੀ ਪਾਰਟੀ ਹੁਣ ਮੁੜ ਕੇ ਫਿਰ ਅਕਾਲੀ ਹੋ ਗਏ ਆ। ਅਨਿਲ ਜੋਸ਼ੀ ਵੀ ਜਿਹੜੇ ਹੁਣ ਅਕਾਲੀ ਹੋਏ ਆ ਉਹ ਭਾਜਪਾ ਦੇ ਵਿੱਚੋਂ ਆਏ ਨੇ। ਅਬੋਹਰ ਤੇ ਫਾਜ਼ਿਲਕਾ ਤੋਂ ਅਕਾਲੀ ਉਮੀਦਵਾਰ ਪਹਿਲਾਂ ਕਾਂਗਰਸ ਦੇ ਹੁੰਦੇ ਸੀਗੇ। ਜਨਰਲ ਦੇ ਅਹੁਦੇ ਤੋਂ ਰਿਟਾਇਰ ਹੋਏ। ਜਨਰਲ ਦਾ ਅਹੁਦਾ ਬਹੁਤ ਵੱਡਾ ਅਹੁਦਾ ਫੌਜ ਦੇ ਵਿੱਚ। ਇਸ ਅਹੁਦੇ ਤੋਂ ਰਿਟਾਇਰ ਹੋਏ ਜਨਰਲ ਜੇ ਸਿੰਘ, ਜਿਨ੍ਹਾਂ ਨੂੰ ਇੱਥੇ ਪੰਜਾਬ ਦੇ ਵਿੱਚ ਜਦੋਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਹਨਾਂ ਨੂੰ ਜਿੰਨੀਆਂ ਕੁ ਵੋਟਾਂ ਪਈਆਂ ਸੀ ਉਦੋਂ ਲੋਕ ਉਹਨਾਂ ਨੂੰ ਜ਼ਮਾਨਤ ਜ਼ਬਤ ਸਿੰਘ ਵੀ ਕਹਿਣ ਲੱਗੇ ਸੀਗੇ। ਉਹ ਛੱਡਦੇ ਨਹੀਂ ਖਹਿੜਾ ਸਿਆਸਤ ਦਾ ਔਰ ਸਿਆਸਤ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਹਿਣਾ ਚਾਹੁੰਦੇ ਆ। ਉਹ ਹੁਣ ਕੱਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ। ਕਿਤੋਂ ਨਾ ਕਿਤੋਂ ਉਹ ਵੀ ਆਉਣਗੇ ਔਰ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਹੀ ਬਹੁਤੇ ਮਸਲਿਆਂ ਦਾ ਹੱਲ ਕਰ ਸਕਦੀ ਹੈ। ਅੱਛਾ, ਇਹਦੇ ਵਿੱਚ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹੈ ਜਿਨ੍ਹਾਂ ਤੋਂ ਉਹ ਪਿਛਲੀਆਂ 2017 ਦੀਆਂ ਚੋਣਾਂ ਹਾਰੇ। ਉਦੋਂ ਉਹ ਕਹਿੰਦੇ ਸੀ ਵੀ ਜਨਰਲ ਵੱਡਾ ਹੁੰਦਾ ਕਿ ਕੈਪਟਨ ਵੱਡਾ ਹੁੰਦਾ, ਇਸ ਕਰਕੇ ਕੈਪਟਨ ਨੂੰ ਮੈਨੂੰ ਸਲੂਟ ਮਾਰਨਾ ਪਊਗਾ। ਉਦੋਂ ਵੱਲੋਂ ਲੜ ਰਹੇ ਸੀ, ਹੁਣ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਲੜ ਰਹੇ ਆ। ਇੱਥੇ ਕੁਝ ਵੀ ਸਮਝ ਨਹੀਂ ਆ ਰਹੀ, ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਕਿਹੜਾ ਬੰਦਾ ਕਿਹੜੀ ਪਾਰਟੀ ਦੇ ਨਾਲ ਕਦੋਂ ਕਿਵੇਂ ਤੇ ਕਿਹੜੇ ਪਾਸੇ ਤੋਂ ਜਾ ਕੇ ਸ਼ਾਮਲ ਹੋ ਗਿਆ। ਹੋ ਸਕਦਾ ਜਿਹੜੇ ਪਾਰਟੀਆਂ ਆਗੂ ਨੇ ਉਹ ਵੀ ਹੈਰਾਨ ਹੋਣ ਕਿ ਉਹਨਾਂ ਨੂੰ ਇਹ ਪਤਾ ਨਾ ਲੱਗਦਾ ਹੋਵੇ ਕਿ ਜਿਹੜੇ ਲੋਕ ਉਹਨਾਂ ਦੇ ਵਿੱਚ ਆ ਰਹੇ ਆ ਇਹ ਕਿੰਨੀ ਦੇਰ ਉਹਨਾਂ ਦੇ ਨਾਲ ਟਿਕਣਗੇ, ਕਿਉਂਕਿ ਇੱਥੇ ਸੁੰਦਰ ਤੇ ਟਿਕਾਊ ਵਾਲੀ ਗੱਲ ਤਾਂ ਕੋਈ ਜਿਹੜੀ ਉਹ ਲੱਭਦੀ ਨਹੀਂ ਗਈ। ਟਿਕਣ ਵਾਲੇ ਇਹਨਾਂ ਨੂੰ ਹੈ ਨਹੀਂ। ਇੱਕ ਉਹ ਪੁਰਾਣੀ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਵੀ ਰਾਜੇ ਨੇ ਕਿਹਾ ਸੀਗਾ ਵੀ ਜਿਹੜਾ ਮੇਰੇ ਦੁਸ਼ਮਣ ਦਾ ਨਹੀਂ ਹੋਇਆ ਉਹ ਮੇਰਾ ਕਿਵੇਂ ਹੋ ਸਕਦਾ ਜੀ। ਸੋ ਇਹਨਾਂ ਤੋਂ ਕਿੰਨੀ ਕੁ ਭਲੇ ਦੀ ਆਸ ਕੀਤੀ ਜਾ ਸਕਦੀ ਹੈ ਜਿਹੜੇ ਸਵੇਰੇ ਇੱਕ ਪਾਰਟੀ 'ਚ ਇੱਕ ਪਾਰਟੀ 'ਚ ਆਮ ਇੱਕ ਪਾਰਟੀ 'ਚ ਜਿਨ੍ਹਾਂ ਨੇ ਕਹਾਵਤ ਝੂਠੀ ਕਰ ਦਿੱਤੀ ਆ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੇ ਉਹਨੂੰ ਭੁੱਲਿਆ ਨਹੀਂ, ਕਹਿੰਦੇ ਇਹ ਤਾਂ ਘੰਟੇ ਘੰਟੇ ਬਾਅਦ ਭੁੱਲਣ ਲੱਗ ਗਏ ਜੀ। ਦਿਨੇ ਬਾਤ ਸੁਣ ਲੈ ਨਾ ਉਹ ਭੁੱਲ ਜਾਂਦਾ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ।
ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨਬਤੇਜ ਬੰਨੇ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।